विंडोज फास्ट न्यूज़ 'ਚ ਤੁਹਾਡਾ ਸਵਾਗਤ ਹੈ। ਸੰਗਰੂਰ 'ਚ 20 ਦਿਨਾਂ ਬਾਅਦ ਹਟੇਗਾ ਧਰਨਾ। ਖੇਤੀਬਾੜੀ ਮੰਤਰੀ ਨਾਲ ਬਣੀ ਸਹਿਮਤੀ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕੱਲ ਹਟਾ ਦਿੱਤਾ ਜਾਏਗਾ ਪੱਕਾ ਧਰਨਾ। ਚੇਤਨ ਸ਼ਿਵਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਚਿਆ ਇੱਕ ਦੇਸ਼ ਇੱਕ ਪੁਲਿਸ ਵਰਦੀ ਦਾ ਵਿਚਾਰ। ਸੂਬੇ ਦੀ ਸਰਕਾਰਾਂ ਇਸ ਉੱਪਰ ਵਿਚਾਰ ਕਰਨ ਦੀ ਦਿੱਤੀ ਸਲਾਹ। ਕਿਹਾ ਦੇਸ਼ ਦੀ ਅਖੰਡਤਾ ਤੇ ਏਕਤਾ ਨਾਲ ਜੁੜੀ ਹੈ ਪੁਲਿਸ ਵਿਵਸਥਾ। अरविंद केजरीवाल ने प्रधानमंत्री ਨੂੰ ਲਿਖੀ ਚਿੱਠੀ। ਭਾਰਤੀ ਕਰੰਸੀ ਤੇ ਮਹਾਲక్ష్ਮੀ ਜੀ ਅਤੇ ਗਣੇਸ਼ ਜੀ ਦੀ ਫੋਟੋਆਂ ਲਗਾਉਣ ਦੀ ਕੀਤੀ ਮੰਗ। ਵਿੰਡੋਜ਼ ਵੀ ਦੇਸ਼ ਦੀ ਜਨਤਾ ਤੋਂ ਪੁੱਛਣਾ ਚਾਹੁੰਦਾ ਹੈ ਕਿ ਨੋਟਾਂ ਤੇ ਧਾਰਮਿਕ ਫੋਟੋਆਂ ਲਗਾਉਣਾ ਸਹੀ ਹੈ ਜਾਂ ਗਲਤ। ਕੀ ਨੇ ਤੁਹਾਡੇ ਵਿਚਾਰ? ਪਰਾਲੀ ਸਾੜਨ ਨੂੰ ਲੈ ਕੇ ਕੀਤੇ ਗਏ ਵੱਡੇ ਦਾਅਵੇ। CAUN ਮੁਤਾਬਿਕ ਪਿਛਲੇ ਸਾਲ ਨਾਲੋਂ 9% ਵਧੇ ਨੇ ਮਾਮਲੇ, ਤਾਂ ਸਰਕਾਰ ਨੇ ਕਿਹਾ ਇਸ ਵਾਰ ਘੱਟ ਸਾੜੀ ਗਈ ਹੈ ਪਰਾਲੀ। ਪੰਜਾਬ 'ਚ ਜ਼ੀਰੋ ਲਾਈਨ ਦੀ ਫੈਂਸਿੰਗ ਅਤੇ ਬਾਰਡਰ ਵਿਚਾਲੇ ਦੀ ਦੂਰੀ ਘਟਾਉਣ ਦੀ ਉੱਠੀ ਮੰਗ। ਗ੍ਰਹਿ ਮੰਤਰੀ ਦੀ ਕੌਮੀ ਕਾਨਫਰੰਸ 'ਚ ਭਗਵੰਤ ਮਾਨ ਨੇ ਚੁੱਕਿਆ ਮੁੱਦਾ। ਕਿਹਾ 150 ਤੋਂ 200 ਮੀਟਰ ਦੂਰ ਅੱਗੇ ਖਿਸਕਾਈ ਜਾਵੇ ਤਾਰ। ਕੋਰੋਨਾ ਨੂੰ ਲੈ ਕੇ ਅਮਰੀਕਾ ਦੇ ਖੋਜ ਕਰਤਾਵਾਂ ਨੇ ਕੀਤਾ ਵੱਡਾ ਖੁਲਾਸਾ। ਕਿਹਾ ਕੋਰੋਨਾ ਵਾਇਰਸ ਕਿਸੇ ਜਾਨਵਰ ਤੋਂ ਨਹੀਂ ਬਲਕਿ ਲੈਬ ਦੇ ਰਿਸਰਚ ਵਿੱਚ ਹੋਇਆ ਸੀ ਤਿਆਰ। ਚੀਨ 'ਚ ਮੁੜ ਕੋਰੋਨਾ ਵਾਇਰਸ ਨੇ ਫੜੀ ਰਫ਼ਤਾਰ। ਕਈ ਸ਼ਹਿਰਾਂ ਦੇ ਵਿੱਚ ਲੱਗਿਆ ਲਾਕਡਾਊਨ। ਜਲੰਧਰ ਦੇ ਗੁਰਾਇਆ 'ਚ ਦੇਰ ਰਾਤ ਠੇਕੇ ਵਾਲਿਆਂ ਨੇ ਪੁਲਿਸ ਵਾਲਿਆਂ ਦੀ ਕੀਤੀ ਕੁੱਟਮਾਰ। ਦੇਰ ਰਾਤ ਚੱਲਣ ਵਾਲੇ ਠੇਕਿਆਂ ਨੂੰ ਬੰਦ ਕਰਾਉਣ ਗਈ ਸੀ ਪੁਲਿਸ ਮੁਲਾਜ਼ਮ। ਠੇਕੇਦਾਰ ਸਣੇ 3 ਤੇ ਹੋਇਆ ਪਰਚਾ। ਐਲਨ ਮਸਕ ਬਣੇ ਟਵਿੱਟਰ ਦੇ ਨਵੇਂ ਬੌਸ। CEO ਪ੍ਰਾਗ ਅਗਰਵਾਲ ਨੇ ਛੱਡੀ ਕੰਪਨੀ। CFO ਵੀ ਹੋਏ ਬਾਹਰ।